ਜੀ ਤੇ ਆਪਣੇ ਨਾਲ ਹੁਣ ਜੁੜੇ ਨੇ ਨਰਿੰਦਰ ਥਾਂਦੀ ਜੀ, ਆਪਾਂ ਉਹਨਾਂ ਦੇ ਨਾਲ ਕਰਦੇ ਹਾਂ ਜੀ ਗੱਲਬਾਤ। ਹਾਂਜੀ ਨਰਿੰਦਰ ਥਾਂਦੀ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਮੈਨੂੰ 2-4 ਮਿੰਟ ਦਿੱਤੇ ਆ। ਮੈਂ ਦਿਲਾਂ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ। ਤੇ ਬੇਨਤੀ ਮੇਰੀ ਇੱਕ ਸੀਗੀ, ਮੇਰੇ ਨਾਲ ਜੋ ਕੁਝ ਹੋਇਆ ਪਿਛਲੇ 24 ਘੰਟਿਆਂ ਵਿੱਚ ਜੀ, ਇਹ ਏਅਰ ਇੰਡੀਆ ਦੀ ਜੋ ਬਦਸਲੂਕੀ, ਸਾਡੀ ਕੌਮ ਦੇ ਜਿਹੜੇ ਜਥੇਦਾਰ ਸਾਹਿਬ ਅਕਾਲ ਤਖਤ ਤੋਂ, ਜਿਹੜਾ ਸਾਡਾ ਸਾਰਿਆਂ ਨੂੰ ਉੱਚ ਸਥਾਨ ਹੈ, ਸਾਡਾ ਮੱਕਾ ਮਦੀਨਾ ਸਿੱਖਾਂ ਦਾ, ਜੀ ਅਸੀਂ ਉਹਨਾਂ ਨੂੰ ਇਨਵੀਟੇਸ਼ਨ ਦਿੱਤਾ ਸੀ ਜੀ ਆਪਣੇ ਗੁਰੂ ਘਰ ਵੱਲੋਂ, ਵੈਸਾ ਕਮੈਂਟੋ ਵੱਲੋਂ ਆਪਣੇ ਪਾਤਸ਼ਾਹ ਜੀ ਦਾ ਜਿਹੜਾ ਦਿਹਾੜਾ ਮਨਾਉਣ ਨੂੰ ਇਸ ਵੀਕਐਂਡ ਤੇ ਜੀ ਤੇ ਬਿਜ਼ਨਸ ਕਲਾਸ ਦੀਆਂ ਟਿਕਟਾਂ ਉਹਨਾਂ ਦੀਆਂ ਬੁੱਕ ਕਰਾਈਆਂ ਸੀਗੀਆਂ ਜੀ। ਜੀ ਤੇ ਉਹ ਕੱਲ ਉਹਨਾਂ ਦੀ ਸਵੇਰੋਂ ਉੱਥੋਂ ਸੁਬਾਹ ਜਿਹੜਾ ਇੰਡੀਆ ਦੇ ਹਿਸਾਬ 6 ਵਜੇ ਤੋਂ ਫਲਾਈਟ ਸੀਗੀ। ਹਾਂਜੀ, ਤੇ ਉਹ ਦਿੱਲੀ ਆਏ। ਦਿੱਲੀ ਆ ਕੇ ਜਿਹੜੀ ਉਹਨਾਂ ਦੀ ਫਲਾਈਟ ਸੀਗੀ ਉਹਦੇ ਵਿੱਚ ਇੰਨਾ ਘਟੀਆ ਜਿਹੜਾ ਸੀਗਾ, ਇੰਨਾ ਗੰਦ ਸੀਗਾ 에ਅਰਲਾਈਨ ਦੇ ਵਿੱਚ। ਤੇ ਉਹਦੇ ਵਿੱਚ ਜਿਹੜੀ ਬਿਜ਼ਨਸ ਕਲਾਸ ਸੀਗੀ ਉਹ ਜਾਣੀ ਕਿ ਉਹ ਕਹਿੰਦੇ ਰੋਡਵੇਜ਼ ਦੀ ਜਿਹੜੀ ਬੱਸ ਪੰਜਾਬ ਰੋਡਵੇਜ਼ ਦੀ ਉਹ ਵੀ ਵਧੀਆ ਸੀਗੀ, ਇੰਨਾ ਗੰਦ, ਇੰਨੀਆਂ ਟੁੱਟੀਆਂ ਸੀਟਾਂ। ਤੇ ਸਿੰਘ ਸਾਹਿਬ ਨੇ ਮੈਨੂੰ 2 ਵਜੇ ਕਾਲ ਕੀਤੀ ਅੱਜ ਸਵੇਰੇ ਤੜਕੇ ਤੇ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਇੱਦਾਂ ਕਰੋ ਤੁਸੀਂ, ਇਹ ਮਤਲਬ ਇਹਨਾਂ ਨੂੰ, ਇਹ ਸਾਡੇ ਬਹੁਤ ਮਹਾਨ ਸ਼ਖਸੀਅਤ, ਤੁਸੀਂ ਇੱਦਾਂ ਕਰੋ ਜਿਹੜੇ ਅਪਡੇਟ ਦੇ ਪੈਸੇ ਲੈਣੇ ਉਹ ਮੇਰੇ ਤੋਂ ਲੈ ਲਓ। ਜਾਂ ਉਹਨਾਂ ਨੇ ਸਿੰਘ ਸਾਹਿਬ ਨੇ ਵੀ ਕਿਹਾ ਸੀਗਾ ਤੁਸੀਂ ਇਹਨਾਂ ਨੂੰ ਵਧੀਆ ਸੀਟ ਦਿਓ, ਉਹਨਾਂ ਨੇ ਰਿਫਿਊਜ਼ ਕੀਤਾ, ਜਾਣਬੁੱਝ ਕੇ ਕੀਤਾ ਕਿ ਟਾਰਗੇਟ ਕੀਤਾ ਗਿਆ ਕਿ ਹਰ ਬੰਦੇ ਨੂੰ ਪਤਾ ਬਈ ਉਹ ਸ਼ਖਸੀਅਤ ਕੌਣ ਆ, ਸਾਡੇ ਲਈ ਕੀ ਉਹਨਾਂ ਦੀ ਮਹਾਨਤਾ ਆ। ਇਹ ਸਿਰਫ ਤੇ ਸਿਰਫ ਉਹਨਾਂ ਨੇ ਇਹ ਕੀਤਾ ਕਿਉਂਕਿ ਉਹ ਸਿੱਖ ਪੰਥ ਦੀ ਜਿਹੜੀ ਸ਼ਾਨ ਸੀਗੇ ਉਹਨਾਂ ਨੂੰ ਉੱਥੇ ਜਲੀਲ ਕੀਤਾ ਗਿਆ, ਅਪਮਾਨ ਕੀਤਾ ਗਿਆ। ਇਸ ਵੇਲੇ ਉਹ ਏਅਰਪੋਰਟ ਤੇ ਬੈਠੇ ਆ ਜੀ, ਦਿੱਲੀ ਏਅਰਪੋਰਟ ਦੇ ਉੱਤੇ, ਭੁੱਖ ਨਭਾਣੇ 10 ਘੰਟੇ ਹੋ ਗਏ ਆ। ਤੇ ਮੈਂ ਜਿੰਨੇ ਵੀ ਆਪਣੇ ਸਿੱਖ ਜਿਨ੍ਹਾਂ ਦੇ ਪਿੱਛੇ ਸਿੰਘ ਲੱਗਾ, ਖੋਰ ਲੱਗਾ, ਉਹ ਸਾਰਿਆਂ ਨੂੰ ਬੇਨਤੀ ਇਹ ਕਰਦਾ, ਏਅਰ ਇੰਡੀਆ ਦਾ ਬਾਈਕਾਟ ਕਰਨਾ ਚਾਹੀਦਾ। ਸਾਰਿਆਂ ਨਾਲੋਂ ਘਟੀਆ ਨਿਕੰਮੀ ਏਅਰਲਾਈਨ ਵਰਲਡ ਦੀ। ਸੋ ਇਹਦਾ ਮਤਲਬ ਆ ਵੀ ਜਿਹੜੇ ਸਮਾਗਮ ਦੇ ਉੱਤੇ ਪਹੁੰਚਣਾ ਸੀ ਉਹ ਫਿਰ ਆਬਵੀਅਸਲੀ ਹੁਣ ਉਹ ਨਹੀਂ ਪਹੁੰਚ ਸਕਣਗੇ। ਉਹ ਹੈ ਤਾਂ 에ਅਰਪੋਰਟ ਤੇ ਪਹੁੰਚੂਗੇ, ਇਦਾਂ ਤਾਂ ਨਹੀਂ, ਮੇਰੇ ਖਿਆਲ ਨਾਲ ਪਹੁੰਚੂਗੇ ਤਾਂ ਸਹੀ ਕਿ ਨਹੀਂ। ਹਾਂਜੀ, ਹੁਣ ਜਿੰਦਾ ਮੈਂ ਦੂਜੀ ਏਅਰਲਾਈਨ ਦੀ ਟਿਕਟ ਬੁੱਕ ਕਰਾਉਣ ਲੱਗਾ ਤਾਂ ਇਸ ਵੇਲੇ ਉਹਨਾਂ ਨੂੰ ਮੈਂ ਕਿਹਾ ਤੁਸੀਂ ਏਦਾਂ ਕਰੋ ਕਿ ਹੋਟਲ ਦੇ ਵਿੱਚ ਇੱਥੇ ਜਾ ਕੇ ਠਹਿਰ ਲਓ। ਤੇ ਮੇਰੀ ਕਹਿਣ ਤੋਂ ਭਾਵ ਇਹੀ ਆ ਵੀ ਇਹ ਜਿੰਨੇ ਵੀ ਏਅਰਲਾਈਨ ਦੇ ਇਸ ਬੰਦੇ ਕੰਮ ਕਰਦੇ, ਸਾਰਿਆਂ ਨੂੰ ਘਟੀਆ, ਅਨਪੜ੍ਹ ਲੋਕ, ਬੇਵਕੂਫ ਲੋਕ ਕੰਮ ਕਰਦੇ ਆ। ਇਸ ਵੇਲੇ ਉਹਨਾਂ ਨੇ ਸਿਰਫ ਤੇ ਸਿਰਫ ਸਾਨੂੰ ਟਾਰਗੇਟ ਕੀਤਾ, ਜਿੱਥੇ ਤੇ ਮੇਰੀ ਅੰਡਰਸਟੈਂਡਿੰਗ, ਕਿਉਂਕਿ ਉਹ ਇੱਕ ਸਿੱਖ ਸੀਗੇ। ਉਹ ਸਿੱਖ ਜਿਹੜੀ ਅਸੀਂ ਨਾ ਏਅਰ ਇੰਡੀਆ ਦੇ ਉੱਤੇ ਪਹਿਲਾਂ ਵੀ ਕਾਫੀ ਸ਼ੋਅ ਕੀਤੇ ਹੈਗੇ, ਆਪਣੇ ਵੀ ਬਹੁਤ ਸਾਰੇ ਜਿਹੜੇ ਸਰੋਤੇ ਆ ਜਦੋਂ ਪੰਜਾਬ ਜਾਂਦੇ ਆ, ਕਿਉਂਕਿ ਪ੍ਰੋਬਲਮ ਕੀ ਆ ਨਾ ਵੀ ਡਾਇਰੈਕਟ ਫਲਾਈਟ ਆ, ਖਾਸ ਕਰਕੇ ਜਿਹੜੇ ਆਪਣੇ 50 ਸਾਲ ਤੋਂ ਉੱਤੇ ਵਾਲੇ ਬੰਦਾ ਕਹਿੰਦਾ ਕਿੱਥੇ ਚੇਂਜ ਕਰਦੇ ਰਹਾਂਗੇ, ਵੀ ਚਲੋ ਸਿੱਧੀ ਫਲਾਈਟ ਚੱਲ ਜਾਂਦੀ ਆ। ਬਹੁਤ ਕੰਪਲੇਨ ਆਉਂਦੀਆਂ ਉਹਨਾਂ ਦੀਆਂ, ਕਦੇ ਚੂਹਾ ਨਿਕਲਿਆ ਆ, ਫੂਡ ਖਰਾਬ ਆ, ਵੀ ਬੈਠ ਨਹੀਂ ਹੁੰਦਾ, ਪਿੱਛੇ ਸਪਰਿੰਗ ਚੁੱਭੀ ਜਾਂਦੇ ਆ, ਟੀਵੀ ਕਿਸੇ ਦਾ ਨਹੀਂ ਕੰਮ ਕਰਦਾ, ਸੁਣਨ ਵਾਲਾ ਨਹੀਂ ਕੰਮ। ਇਹਨਾਂ ਨੇ ਜਿਹੜੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਆ, ਉਹਨਾਂ ਨੇ ਆਪਣਾ ਇਹ ਜਿਹੜਾ ਵਿਖਿਆਨ ਆ ਉਹ ਆਪ ਫੇਸਬੁੱਕ ਦੇ ਉੱਤੇ, ਜਿਹੜਾ ਉਹਨਾਂ ਦਾ ਪੇਜ ਆ ਉਸ ਦੇ ਉੱਤੇ ਪਾਇਆ ਆ ਵੀ ਸੈਕਰਾਮੈਂਟੋ USA ਵਿੱਚ ਜਿਹੜਾ ਗੁਰਮਤਿ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਉਹਨਾਂ ਨੇ ਉੱਥੇ ਜਿਹੜਾ ਉਹ ਜਾਣਾ ਸੀ। ਉੱਥੇ ਮੇਰੇ ਖਿਆਲ ਨਾਲ ਰੋਜ਼ਵੈਲ ਗੁਰੂ ਘਰ ਵੀ ਜਾਣਾ ਸੀ। ਹਾਂਜੀ, ਹੋਰ ਵੀ ਕਈ ਥਾਵਾਂ ਤੇ ਆਬਵੀਅਸਲੀ ਜਦੋਂ ਆਏ ਹੁੰਦੇ ਤਾਂ ਫਿਰ ਬਾਕੀ ਹੋਰ ਵੀ ਗੁਰੂ ਘਰ ਵਾਲੇ ਹੁੰਦੇ ਆ ਵੀ ਚਲੋ ਉਹਨਾਂ ਦੇ ਵਿਚਾਰ ਜਿਹੜੇ ਉਹ ਸਰਵਣ ਕਰੀਏ, ਸੁਣੀਏ। ਸੋ ਕਹਿੰਦੇ ਵੀ 3 ਘੰਟੇ, ਉਹ ਜਿਸ ਟਾਈਮ ਦੇ 4 ਘੰਟੇ ਪਹਿਲਾਂ ਉਹਨਾਂ ਨੇ ਲਿਖੀ ਸੀਗੀ ਪੋਸਟ ਵੀ ਇਮੀਗ੍ਰੇਸ਼ਨ ਕਾਊਂਟਰ ਦੇ ਸਾਹਮਣੇ ਪਿਛਲੇ ਕਹਿੰਦੇ 3 ਘੰਟਿਆਂ ਤੋਂ ਉੱਥੇ ਜਿਹੜੇ ਉਹ ਬੈਠੇ ਆ ਵੀ ਅਤ ਨਿੰਦਣਯੋਗ ਵਰਤਾਰਾ ਆ। ਉਹ ਕਹਿੰਦੇ ਵੀ ਉਹਨਾਂ ਦੇ ਪਾਸਪੋਰਟ ਲੈ ਕੇ ਗਏ ਸੀ, ਮੁੜ ਕੇ ਅਜੇ ਤੱਕ, ਉਦੋਂ ਤੱਕ ਜਦ ਤੱਕ ਇਹ ਲਿਖ ਰਹੇ ਸੀ ਉਦੋਂ ਤੱਕ ਵਾਪਸ ਜਿਹੜੇ ਉਹ ਨਹੀਂ ਸੀ ਆਏ। ਤੇ ਅੱਛਾ ਨਰਿੰਦਰ ਥਾਂਦੀ ਜੀ, ਹੁਣ ਜਦੋਂ ਲੇਟੈਸਟ ਤੁਹਾਡੀ ਉਹਨਾਂ ਦੇ ਨਾਲ ਗੱਲ ਹੋਈ ਹੈ, ਕੀ ਉਹਨਾਂ ਨੇ ਜਿਹੜਾ ਕੁਝ ਹੋਰ ਅਪਡੇਟ ਜਿਹੜੀ ਉਹ ਦੱਸੀ ਆ, ਕੀ ਜਿਹੜਾ ਉਹ ਦੱਸਿਆ ਆ, ਕੀ ਹੁਣ ਲੇਟੈਸਟ ਚੱਲ ਰਿਹਾ? ਹਾਂਜੀ, ਮੇਰੀ 10 ਮਿੰਟ ਪਹਿਲਾਂ ਉਹਨਾਂ ਨਾਲ ਜੀ ਹੋਈ ਸੀ ਗੱਲਬਾਤ, ਤੇ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ, ਮੈਂ ਏਦਾਂ ਕਰੋ, ਮੈਂ ਉੱਥੇ ਹੋਟਲ ਟਰਾਈ ਕਰਦਾ ਸੀ ਬੁੱਕ ਕਰਨ ਦਾ ਲਾਗੇ ਛਾਗੇ, ਤੇ ਉਹ ਹੁਣ ਮੈਂ ਕਿਹਾ ਤੁਸੀਂ ਏਦਾਂ ਕਰੋ ਵੀ ਇਹੋ ਤੁਸੀਂ ਹੋਟਲ ਵਿੱਚ ਚਲ ਜਾਓ। ਤਾਂ ਮੈਂ ਹੁਣ ਕੱਲ ਦੀ ਜਿੱਦਾਂ ਫਲਾਈਟ, ਜਿੱਦਾਂ ਕੱਲ ਦੀ ਸਵੇਰ ਦੀ, ਜਿੱਦਾਂ ਕੱਲ ਦੁਪਹਿਰ ਤਾਈਂ ਹੈ ਨਾ, ਤੇ ਉਹ ਬੁੱਕ ਕਰਾ ਕੇ ਉਹਨਾਂ ਨੂੰ ਛੇਤੀ ਤੋਂ ਛੇਤੀ ਇੱਥੇ, ਜਿੱਦਾਂ ਮਤਲਬ ਸੰਡੇ ਤੋਂ ਸ਼ਾਇਦ ਸਾਡੇ ਕੋਲ ਆ ਜਾਏ, ਸ਼ਾਇਦ ਮਤਲਬ ਸੈਟਰਡੇ ਦਾ ਸ਼ਾਇਦ ਇੱਕ ਦੀਵਾਨ ਜਿਹੜਾ ਰੋਜ਼ਵਿਲ ਸੀਗਾ ਉਹ ਕਵਰ ਹੋ ਜਾਊਗਾ, ਹੈ ਨਾ। ਤੇ ਉਹਨਾਂ ਨੇ ਵੀ ਇਹ ਬੇਨਤੀ ਕੀਤੀ ਸਿੰਘ ਸਾਹਿਬ ਨੇ ਵੀ ਜਿੰਨੇ ਵੀ ਤੁਸੀਂ ਹੈ ਨਾ, ਇਹ ਜਿਹੜੀ ਇਹ ਏਅਰਲਾਈਨ ਦਾ ਬਾਈਕਾਟ ਕਰਨਾ ਹੋਣਾ ਚਾਹੀਦਾ, ਕਿਉਂਕਿ ਕਾਫੀ ਜਿਹੜੇ ਆਪਣੇ ਸਿੱਖ ਲੀਡਰ ਸੀਗੇ ਉਹਨਾਂ ਨੇ ਵੀ ਏਅਰਪੋਰਟ ਤੇ ਮਤਲਬ ਕਾਲ ਕੀਤੀ, ਪਰ ਉੱਥੇ ਕਿਸੇ ਦੇ ਵੀ ਉਹ ਕਹਿੰਦੇ ਟਸ ਤੇ ਮਸ ਨਹੀਂ ਹੋਏ। ਜਾਣ ਕੇ ਉਹਨਾਂ ਨੇ ਉਹਨਾਂ ਨੂੰ ਮਤਲਬ ਜਿਹੜਾ ਉਹ ਬੇਇੱਜ਼ਤ ਕੀਤਾ ਗਿਆ, ਜਾਣ ਕੇ, ਕਿਉਂ ਮਤਲਬ ਉਹਨਾਂ ਨੂੰ ਸਭ ਕੁਝ ਉਹਨਾਂ ਕੋਲ ਸੀਗਾ। ਉਹਨਾਂ ਨੇ ਮਤਲਬ ਜਿਸ ਹਿਸਾਬ ਨਾਲ ਉਹਨਾਂ ਗੱਲਬਾਤ ਕੀਤੀ ਉਹ ਮਤਲਬ ਬੜੀ ਕਾਫੀ ਜਿਹੜੀ ਨਿੰਦਣਯੋਗ ਆ। ਤੇ ਮੇਰੀ ਇਹੋ ਦੁਬਾਰਾ ਬੇਨਤੀ, ਤੁਸੀਂ ਵੀ ਕਹੋ
ਜਿਸ ਕਿਸੇ ਕੋਲ ਐਕਸਪੀਰੀਅੰਸ ਹੈਗਾ, ਕਿਉਂਕਿ ਮੈਂ ਇਹਨਾਂ ਦੇ ਫਾਈਲ ਕਰਨੀ ਅਗੇਂਸਟ ਪੀਯੂਸੀ ਦੇ ਥਰੂ ਵੀ ਤੇ DOD ਦੇ ਥਰੂ ਵੀ, ਕਿਉਂਕਿ ਘਟੀਆ 에ਅਰਲਾਈਨ ਆ, ਇਹਨਾਂ ਦਾ ਕੋਈ ਬਦਾਰਾ ਨਹੀਂ, ਆਪਣੇ ਆਪ ਕਦੇ ਕੈਂਸਲ ਕਰ ਦਿੰਦੇ, ਕਦੇ ਮੁੜ ਕੇ ਲਿਆਂਦੇ, ਸੇਫਟੀ ਦਾ ਕੋਈ ਇਸ਼ੂ ਨਹੀਂ ਹੈ। ਤੇ ਹੁਣ ਤਾਂ ਆਹ ਤਾਂ ਜਿਹੜੀ ਹੈ ਨਾ, ਇਹ ਤਾਂ ਪੂਰੀ ਮਤਲਬ ਹੱਦ ਹੀ ਕਰਤੀ, ਚੀਜ਼ ਦੀ ਹੱਦ ਹੋ ਗਈ ਜੀ। ਚਲੋ ਥੈਂਕ ਯੂ ਨਰਿੰਦਰ ਥਾਂਦੀ ਜੀ ਅਪਡੇਟ ਦੇਣ ਦੇ ਲਈ। ਤੇ ਜਿੱਦਾਂ ਹੀ ਜੇ ਉਹ ਪਹੁੰਚਦੇ ਨੇ, ਉਹਨਾਂ ਦੀ ਫਲਾਈਟ ਹੋ ਜਾਂਦੀ ਹੈ, ਉਹ ਵੀ ਅਪਡੇਟ ਜਿਹੜੀ ਆ ਕੇ ਦੱਸ ਦੇਣਾ, ਤਾਂ ਜੋ ਜਿਹੜੇ ਆਪਣੇ ਸਰੋਤਿਆਂ ਨੂੰ ਵੀ ਜਿਹੜਾ ਉਹ ਪਤਾ ਲੱਗ ਜਾਵੇ। ਧੰਨਵਾਦ ਨਰਿੰਦਰ ਥਾਂਦੀ। ਧੰਨਵਾਦ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ। ਸੋ ਇਹ ਤਾਂ ਹੁਣ ਤੁਸੀਂ ਦੇਖੋ ਵੀ ਉੱਥੇ ਜਿਹੜੀ ਇਹ ਚਰਚਾ ਅਕਸਰ ਚੱਲਦੀ ਰਹਿੰਦੀ ਆ ਵੀ ਕਿਸ ਤਰੀਕੇ ਦੇ ਨਾਲ ਦੂਜੇ ਦਰਜੇ ਦੇ ਸਿਟੀਜ਼ਨ ਦੇ ਤੌਰ ਦੇ ਉੱਤੇ ਉੱਥੇ ਰੱਖਿਆ ਜਾਂਦਾ ਆ। ਹੁਣ ਇਹ ਉਦਾਹਰਨ ਆਪਣੇ ਜਿਹੜੇ ਉਹ ਸਾਹਮਣੇ ਹੀ ਆ ਵੀ ਕੀ ਜਿਹੜਾ ਇਹ ਚੀਜ਼ ਉੱਥੇ ਚੱਲ ਰਹੀ ਆ। ਸਿੱਖ ਕੌਮ ਦੇ ਜਿਹੜੇ ਜਥੇਦਾਰ ਰਹੇ ਹੋਣ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬਾਨ ਹੋਣ, ਤੇ ਉਹਨਾਂ ਦੇ ਨਾਲ ਆਹ ਵਰਤਾਰਾ ਹੋ ਰਿਹਾ ਹੋਵੇ, ਤੇ ਬਾਕੀਆਂ ਆਮ ਲੋਕਾਂ ਦੇ ਨਾਲ ਕੀ ਹੁੰਦਾ ਹੋਊਗਾ, ਇਹ ਤੁਸੀਂ ਸਹਿਜ ਹੀ ਅੰਦਾਜ਼ਾ ਜਿਹੜਾ ਇਸ ਦੇ ਵਿੱਚ ਲਗਾ ਸਕਦੇ ਆ।